ਬਾਗ ਅੰਦਰ ਪੈਰ ਪਾਉਣ ਤੋਂ ਪਹਿਲਾਂ ਅਜੀਤ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਆਖਿਆ, "ਪੁੱਤਰ, ਜੁੱਤੀ ਲਾਹ ਕੇ ਅੰਦਰ ਜਾਣਾ ਹੈ।" ਭਗਤ ਨੂੰ ਸਮਝ ਆ ਹੀ ਪਈ ਕਿਉਂ। ਜਿਸ ਘਰ ਵਿੱਚ ਫੂੜੀ ਵਿਛੀ ਹੋਵੇ, ਲੋਕ ਮੋਏ ਹੋਏ ਬੰਦੇ ਨੂੰ ਬੁੱਲ੍ਹ ਚਿੱਥ ਕੇ ਰੋਂਦੇ ਹੋਣ, ਉੱਥੇ ਜੁੱਤੀ ਸਣੇ 'ਤੇ ਨਹੀਂ ਜਾਈਦਾ। ਉੱਥੇ ਬਾਗ ਅੰਦਰ ਟੁਰਦਿਆਂ ਫਿਰਦਿਆਂ ਉਹਦੇ ਨੰਗੇ ਪੈਰਾਂ ਥੱਲੇ ਜਿਹੜੀ ਘਾਹ ਆਉਂਦੀ ਸੀ, ਉਹ ਗਿੱਲੀ ਮਹਿਸੂਸ ਹੁੰਦੀ ਸੀ ਤੇ ਗਲਾੜ ਤਰੇਲ ਦੀ ਨਹੀਂ ਸੀ। ਉਹ ਠਠੰਬਰਿਆ ਜਿਹਾ ਗਿਆ। ਉਹਨੂੰ ਇੰਜ ਲੱਗਾ ਜਿਵੇਂ ਉਹ ਮਰਨ ਵਾਲਿਆਂ ਦੇ ਆਕੜੇ ਹੋਏ ਬੇਜਾਨ ਜੁੱਸਿਆਂ ਉੱਤੇ ਟੁਰਦਾ ਏ ਪਿਆ। ਉਹ ਤਰਬਕ ਕੇ ਇੱਕ ਗੁੱਠ ਵਿੱਚ ਜਾ ਖਲੋਤਾ। ਭਗਤਿਆ, ਅਜੀਤ ਦਾ ਰੋਏ ਬਿਨਾਂ ਹੀ ਗਲਾ ਬਹਿ ਗਿਆ ਸੀ। ਉਹਨੇ ਗਲੂਗੇਰ ਹੋ ਕੇ ਉਹਨੂੰ ਥਾਪੜ ਦਿੱਤਾ। "ਇੰਜ ਨਹੀਂ ਪੁੱਤਰਾ, ਪਾਸੇ ਲੱਗ ਕੇ ਨਾ ਖਲੋ, ਨਾ ਰੋਣਾ। ਇਸ ਰੱਤੀ ਘਾਹ 'ਤੇ ਨੰਗੇ ਪੈਰ ਹੀ ਟੁਰ, ਤਾਂ ਜੇ ਇਸ ਘਾਹ ਦੇ ਵਾਲਾਂ ਵਿੱਚੋਂ ਸਿੰਮਦਾ ਖੂਨ ਤੇਰੀਆਂ ਤਲੀਆਂ ਰਾਹੀਂ ਤੇਰੇ ਜੁੱਸੇ ਵਿੱਚ ਜਾ ਕੇ ਤੇਰੇ ਖੂਨ ਨਾਲ ਹਮੇਸ਼ ਲਈ ਰਲ ਜਾਏ। ਸ਼ਹੀਦਾਂ ਦੀ ਰਤ ਆਪਣੇ ਅੰਦਰ ਸਾਂਭ ਲੈ, ਜਿਵੇਂ ਤੁੰਮਾ ਕੌੜਾ ਹੁੰਦਾ ਏ, ਇਹ ਜਿਹੀ ਕੜੱਤਣ ਵੈਰੀਆਂ ਦੇ ਬਰਖਲਾਫ਼ ਆਪਣੇ ਅੰਦਰ ਸਾਂਭ ਲੈ।" ਸਾਂਭਿਆ ਗਿਆ ਸਭੂ ਕੁਝ ਚਾਚਾ, ਰਤ ਵੀ ਤੇ ਕੜੱਤਣ ਵੀ। ਸਰਕਾਰ ਦੀਆਂ ਹਰਕਾਰਿਆਂ ਨੇ ਫੌਜੀਆਂ ਉਸ ਦਿਹਾੜੇ ਸ਼ਾਮ ਪੈਣ ਤੋਂ ਉਗਦੋਂ ਬਾਗ ਵਿੱਚ ਕੂਹੇ ਜਾਣ ਵਾਲਿਆਂ ਦੀਆਂ ਲਾਸ਼ਾਂ ਚੁੱਕ ਕੇ ਖੌਰੇ ਕਿੱਥੇ ਜਾ ਸੁੱਟੀਆਂ ਸਨ। ਪਰ ਉਹ ਖੂਹ ਹਾਲੀ ਵੀ ਮੋਇਆਂ ਹੋਇਆਂ ਨਾਲ ਭਰਿਆ ਹੋਇਆ ਸੀ। ਜਦੋਂ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਣ ਵਾਲੇ ਨਿਹੱਥੇ ਲੋਕਾਂ ਨੂੰ ਖ਼ਬਰਦਾਰ ਕੀਤਿਆਂ ਬਗ਼ੈਰ ਉਹਨਾਂ 'ਤੇ ਹਰ ਪਾਸਿਓਂ ਫੈਰ ਖੁੱਲ੍ਹ ਗਏ। ਗੋਲੀਆਂ ਵੱਸਣ ਲੱਗ ਪਈਆਂ। ਲੋਕੀ ਜਾਨ ਬਚਾਉਣ ਲਈ ਡਿੱਗਦੇ ਢਹਿੰਦੇ ਬਾਗ ਦੇ ਦਾਖ਼ਲੇ ਦੇ ਬੂਹਿਆਂ ਵੱਲ ਉੱਡ ਨੱਸੇ ਤੇ ਉਹਨਾਂ ਨਾਲ ਨਿੱਕੇ ਬਾਲ ਵੀ ਸਨ। ਬੂਹੇ ਖੁੱਲ੍ਹੇ ਨਹੀਂ ਸਨ, ਭੀੜੇ ਹੋਏ ਬੰਦ ਸਨ। ਤਦ ਬਹੁਤ ਸਾਰਿਆਂ ਲੋਕਾਂ ਨੇ ਅੰਨ੍ਹੇਵਾਹ ਬਾਗ ਨੂੰ ਪਾਣੀ ਲਾਉਣ ਵਾਲੇ ਵੱਡੇ ਖੂਹ ਅੰਦਰ ਛਾਲਾਂ ਮਾਰ ਦਿੱਤੀਆਂ। ਹੇਠ ਉੱਤੇ ਡਿੱਗਦੇ ਉਹਦੇ ਵਿੱਚ ਢੇਰ ਹੁੰਦੇ ਗਏ, ਇੱਕ ਦੂਜੇ ਦੇ ਥੱਲੇ ਆ ਕੇ ਦਬ ਗਏ। ਕੁਝ ਦਮ ਘੁੱਟਣ ਨਾਲ ਉਸੇ ਵੇਲੇ ਮਰ ਗਏ ਤੇ ਕੁਝ ਫੱਟੜ ਹੋ ਕੇ ਮਰਨ ਤੇ ਜੀਵਨ ਵਿਚਕਾਰ ਅਗਲੇ ਦਿਹਾੜੇ ਤੀਕਰ ਸਾਹ ਲੈਂਦੇ ਰਹੇ। ਕੋਈ ਉਹਨਾਂ ਦੀ ਮਦਦ ਨੂੰ ਨਾ ਅੱਪੜਿਆ ਤੇ ਉਹ ਵੀ ਮਰ ਮੁੱਕ ਗਏ। ਭਗਤ ਨੇ ਅੱਡੀਆਂ ਚੱਕ ਕੇ ਖੂਹ ਅੰਦਰ ਝਾਤੀ ਮਾਰੀ। ਉਹਦੀ ਨੱਕ ਵਿੱਚ ਮੌਤ ਦੀ ਹਵਾੜ ਆਈ। ਖੂਹ ਲਾਸ਼ਾਂ ਨਾਲ ਭਰਿਆ ਹੋਇਆ ਸੀ। ਉਸ ਮੋਇਆਂ ਦੇ ਢੇਰ ਵਿੱਚ ਭਗਤ ਜਿੱਡਾ 11-12 ਵਰ੍ਹਿਆਂ ਦਾ ਇੱਕ ਬਾਲ ਵੀ ਸੀ, ਜਿਹਦੀਆਂ ਅੱਖੀਆਂ ਹਾਲੇ ਵੀ ਖੁੱਲ੍ਹੀਆਂ ਸਨ, ਜਿਵੇਂ ਆਲੇ ਵਿੱਚ ਬੁਝੇ ਹੋਏ ਦੀਵੇ ਹੋਣ। ਉਹ ਅੱਖਾਂ, ਉਹ ਮੋਈਆਂ ਹੋਈਆਂ ਬਾਲੜੀਆਂ ਅੱਖੀਆਂ, ਝਾਤੀ ਮਾਰਨ ਆਏ ਭਗਤ ਸਿੰਘ ਨੂੰ ਦੇਖਦੀਆਂ ਜਾਂਦੀਆਂ ਸਨ, ਆਖਦੀਆਂ ਸਨ, "ਤੂੰ ਭੁੱਲਣਾ ਨਹੀਂ।" ਉਹਨਾਂ ਨੂੰ ਪਿੰਡ ਪਰਤਦਿਆਂ ਅੱਧੀ ਰਾਤ ਹੋ ਗਈ। ਇੱਕ ਗੁੱਪ ਹਨੇਰੀ ਗਲੀ ਵਿੱਚੋਂ 3-4 ਕੁੱਤੇ ਉਹਨਾਂ ਨੂੰ ਓਪਰਾ ਸਮਝ ਕੇ ਉਹਨਾਂ ਵੱਲ ਭੌਂਕਦੇ ਹੋਏ ਨਿਕਲੇ। ਉਹ ਉੱਥੇ ਹੀ ਉਹਨਾਂ ਪੈਰਾਂ 'ਤੇ ਖਲੋ ਗਏ। ਕੁੱਤੇ ਕੋਲ ਆਏ, ਉਹਨਾਂ ਦੇ ਪੈਰਾਂ ਨੂੰ ਸੁੰਘਿਆ ਤੇ ਫਿਰ ਚੂੰ-ਚੂੰ ਕਰਦੇ ਉਹਨਾਂ ਦੇ ਪੈਰਾਂ ਵਿੱਚ ਪਲਸੇਟੇ ਮਾਰਨ ਲੱਗ ਪਏ। ਭਗਤ ਨੇ ਆਪਣੇ ਲੜ ਨੂੰ ਸੰਭਾਲਾ ਦਿੱਤਾ। ਉਹਦੇ ਵਿੱਚ ਜਲਿਆਂਵਾਲਾ ਬਾਗ ਦੀ ਮਿੱਟੀ ਦੀ ਇੱਕ ਮੁੱਠ ਬੱਧੀ ਹੋਈ ਸੀ, ਜਿਹਦੇ ਵਿੱਚ ਰਚਿਆ ਲਹੂ ਹਾਲੀ ਖੜੀਂਡ ਨਹੀਂ ਸੀ ਬਣਿਆ। "ਜੇ ਪਿੰਡ ਨੇ ਹਾਲੀ ਤੀਕਰ ਮੈਨੂੰ ਨਹੀਂ ਪਛਾਤਾ, ਇਹਦੀਆਂ ਕੰਧਾਂ ਤੇ ਬੂਹੇ ਬਾਰੀਆਂ ਅੱਖੀਆਂ ਨੋਟ ਕੇ ਪਰਾਈਆਂ ਹਾਰ ਖਲੋਤੇ ਹੋਏ ਨੇ, ਤੇ ਪਿੰਡ ਦਾ ਕੀ ਦੋਸ਼? 100 ਵਰ੍ਹਿਆਂ ਪਿੱਛੋਂ ਤੇ ਕਬਰਾਂ ਵੀ ਇੱਕ ਦੂਜੇ ਨੂੰ ਨਹੀਂ ਸਮਝਾਂਦੀਆਂ। ਪਿੰਡ ਦੀਆਂ ਕੰਧਾਂ ਜੇ ਉਹਨੂੰ ਪਰਾਇਆ ਸਮਝਦੀਆਂ ਸਨ ਤੇ ਉਹਦੀ ਮਿੱਟੀ ਤੇ ਉਹਨੂੰ ਆਪਣਾ ਜਾਣ ਕੇ ਪਛਾਣ ਲੈ ਗਈ। ਮਿੱਟੀ ਕਦੀ ਨਹੀਂ ਭੁੱਲਦੀ। ਜਿਸ ਮਿੱਟੀ ਵਿੱਚ ਉਹ ਖੇਡਿਆ, ਉਹਦੇ ਵਿੱਚ ਬੰਦੂਕਾਂ ਬੀਜੀਆਂ, ਜਿਸ ਮਿੱਟੀ ਦੀ ਸੇਵਾ ਲਈ ਉਹਦੇ ਵੱਡਿਆਂ ਤੇ ਉਹਦੇ ਵਿੱਚ ਹੱਲ ਵਾਹੇ, ਆਪਣਾ ਮੁੜਕਾ ਵਗਾਇਆ, ਉਹ ਮੁੜਕਾ ਸੇਵਾ ਦਾ ਮਿੱਟੀ ਕਦੀ ਨਹੀਂ ਭੁੱਲਦੀ, ਭਾਵੇਂ ਸੈਂਕੜੇ ਨਹੀਂ, ਹਜ਼ਾਰਾਂ ਵਰ੍ਹੇ ਬੀਤ ਜਾਣ। ਮਿੱਟੀ ਦੇ ਇੱਕ-ਇੱਕ ਭੋਰੇ ਦੀ ਅੱਖ ਵਿੱਚ ਹਰ ਉਸ ਸ਼ਕਲ ਦੀ ਮੂਰਤ ਉਲੀਕੀ ਜਾਂਦੀ ਏ, ਜਿਹਨੇ ਉਹਦੇ ਲਈ ਮੁੜਕਾ ਵਗਾਇਆ, ਜਿਹਨੇ ਕਿਸੇ ਜ਼ਮਾਨੇ ਵਿੱਚ ਉਹਨੂੰ ਗੁੱਝੇ ਪਿਆਰ ਨਾਲ ਵੇਖਿਆ ਹੋਵੇ, ਤੇ ਉਹਨੇ ਸਾਰੀ ਹਯਾਤੀ ਇਹੋ ਕੰਮ ਕਮਾਇਆ ਸੀ, ਆਪਣੀ ਮਿੱਟੀ ਦੇ ਇਸ਼ਕ ਅੰਦਰ ਇੰਨਾ ਰੁੱਝਿਆ ਰਿਹਾ ਪਈ ਅਖੀਰ ਉਹਦੇ ਉੱਤੇ ਆਪਣੀ ਜਾਨ ਵੀ ਵਾਰ ਦਿੱਤੀ। ਇਹ ਮਿੱਟੀ ਉਹਨੂੰ ਕਿੰਜ ਭੁੱਲ ਸਕਦੀ ਏ? ਉਹਨੂੰ ਚੰਗੀ ਤਰ੍ਹਾਂ ਯਾਦ ਸੀ ਪਈ ਉਹਨਾਂ ਦਾ ਖ਼ਾਨਦਾਨੀ ਰਕਬਾ ਪਿੰਡ ਦੀ ਕੱਦੀ ਤੋਂ ਸ਼ੁਰੂ ਹੋ ਜਾਂਦਾ ਸੀ। ਉਹਨੂੰ ਪੱਕਾ ਚੇਤਾ ਸੀ ਪਈ ਉਹਨਾਂ ਦੀਆਂ ਪੈਲੀਆਂ ਦੀ ਹੱਦਬੰਦੀ ਕਿੱਥੇ ਸੀ ਤੇ ਭੋਇੰ ਕਿੱਥੇ ਜਾ ਮੁੱਕਦੀ ਸੀ। ਬੇਰੀ ਵਾਲੇ ਖੂਹ ਤੀਕਰ ਸਾਰੀ ਜ਼ਮੀਨ ਉਹਨਾਂ ਦੀ ਮਲਕੀਅਤ ਸੀ। ਆਪਣੇ ਪਿਓ ਦਾਦੇ ਦੇ ਰਕਬੇ ਦਾ ਪੂਰਾ ਨਕਸ਼ਾ ਉਹਦੇ ਦਿਲ ਉੱਤੇ ਉਲੀਕਿਆ ਹੋਇਆ ਸੀ।
ਜਦ ਟੁਰਦਿਆਂ ਟੁਰਦਿਆਂ ਉਹ ਆਪਣੇ ਪਿੰਡ ਵਿੱਚੋਂ ਨਿਕਲਿਆ, ਉਹਦੇ ਪੈਰਾਂ ਥੱਲੇ ਆਪਣੀ ਜੱਦੀ ਪੁਸ਼ਤੀ ਭੂਮੀ ਆਈ ਤੇ ਉਹਦੇ ਜੁੱਸੇ ਦੀ ਰਗ ਰਗ ਵਿੱਚ, ਹਰ ਮੂੰਹ ਵਿੱਚ ਜਿਵੇਂ ਚਾਨਣ ਦੇ ਦੀਵੇ ਬਲਣ ਲੱਗ ਪਏ। ਉਹਨੂੰ ਚਾਅ ਚੜ੍ਹ ਗਿਆ।